ਹਾਜ਼ਰਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 11 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਪੰਜਾਬ ਸਰਕਾਰ ਤੋਂ ਤੇ ਪੰਚਾਇਤੀ ਇਲੈਕਸ਼ਨ ਤੋਂ। ਪੰਚਾਇਤੀ ਇਲੈਕਸ਼ਨ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਪਿਛਲੇ ਕਈ ਦਿਨਾਂ ਤੋਂ, ਹਫ਼ਤਿਆਂ ਤੋਂ ਕਸੂਤੀ ਕਰੀ ਹੋਈ ਹੈ। ਨਾ ਸਿਰਫ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ, ਬਲਕਿ ਜੁਡੀਸ਼ਰੀ ਦੇ ਪ੍ਰੋਸੈਸ ਦੇ ਵਿੱਚ ਵੀ ਸਰਕਾਰ ਨੂੰ ਤਿੱਖੇ ਨਿਸ਼ਾਨੇ ਤੇ ਤਿੱਖੇ ਕਮੈਂਟ ਜਿਹੜੇ ਨੇ ਉਹ ਝੱਲਣੇ ਪੈ ਰਹੇ ਨੇ। ਪੰਚਾਇਤੀ ਚੋਣ ਨਤੀਜਿਆਂ ਦੀ ਕਹਿੰਦੇ ਹੁਣ ਵੀਡੀਓਗ੍ਰਾਫੀ ਹੋਊਗੀ, ਹਾਈ ਕੋਰਟ ਸਖਤ ਹੋ ਗਈ ਹੈ ਜੀ। ਬਿਲਕੁਲ ਜੀ, ਹਾਈ ਕੋਰਟ ਪਿਛਲੇ ਕੁਝ ਦਿਨਾਂ ਤੋਂ ਸਖਤੀ ਦਿਖਾ ਰਹੀ ਹੈ, ਖਾਸ ਕਰਕੇ ਜਿਸ ਕਦਰ ਪਟੀਸ਼ਨਾਂ ਦਾ ਹੜ੍ਹ ਆਇਆ ਹੈ ਇਸ ਵਾਰ ਪੰਚਾਇਤੀ ਚੋਣਾਂ ਦੇ ਹਵਾਲੇ ਨਾਲ। ਵੈਸੇ ਕੋਈ ਨਵੀਂ ਤਰ੍ਹਾਂ ਦੀ ਪ੍ਰਕਿਰਿਆ ਨਹੀਂ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਚਾਹੇ ਵਰਕਰ ਨੇ, ਚਾਹੇ ਲੀਡਰ ਨੇ, ਚਾਹੇ MLA ਨੇ, ਚਾਹੇ ਕੁਛ ਨੇ, ਉਹ ਸਾਰੇ ਅਕਾਲੀ ਕਾਂਗਰਸੀਆਂ ਦੀ ਪ੍ਰਕਿਰਿਆ ਚੋਂ ਨਿਕਲੇ ਹੋਏ ਨੇ, ਜਾਂ ਉਹਨਾਂ ਦੇ ਸਾਥ ਚੋਂ ਨਿਕਲੇ ਨੇ, ਜਾਂ ਉਹਨਾਂ ਦੇ ਨਾਲ ਕੰਮ ਕੀਤਾ। ਇਸ ਲਈ ਉਸ ਪ੍ਰਕਿਰਿਆ ਤੋਂ ਵਾਕਫ ਨੇ ਚੰਗੀ ਤਰ੍ਹਾਂ। ਤੇ ਇਹ ਸਾਰਾ ਕੁਝ ਉਹੀ ਰੰਗ ਢੰਗ ਉਹਨਾਂ ਨੂੰ 2 ਕਦਮ ਵੱਧ ਕੇ ਹੀ ਆ ਮਤਲਬ। ਤੇ ਇਸ ਮਸਲੇ ਦਾ ਜਦੋਂ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਅਦਾਲਤ ਦੇ ਧਿਆਨ ਚ ਆਇਆ ਹੈ ਪਹਿਲੂ, ਕਿਉਂਕਿ 250 ਦੇ ਕਰੀਬ ਪਿੰਡਾਂ ਦੇ ਵਿੱਚ ਪੰਚਾਇਤੀ ਪ੍ਰਕਿਰਿਆ ਤੇ ਲਗਭਗ ਰੋਕ ਲੱਗੀ ਹੈ, ਚਾਹੇ ਕੁਝ ਵਾਰਡ ਵਾਈਜ਼ ਲੱਗੀ ਹੈ, ਚਾਹੇ ਪੂਰੀਆਂ ਪੰਚਾਇਤਾਂ ਤੇ ਲੱਗੀ ਹੈ। ਤੇ ਆਪਾਂ ਉਸ ਦਿਨ ਗੱਲ ਕਰ ਰਹੇ ਸੀਗੇ ਕਿ ਇਹ ਤੋਂ ਬਾਅਦ ਮਾਮਲੇ ਵੱਧ ਰਹੇ ਨੇ ਜਾਂ ਮਾਮਲੇ ਵੱਧ ਆ ਸਕਦੇ ਨੇ। ਸੋ ਬਿਲਕੁਲ ਅਗਲੇ ਦਿਨ 75 ਆ ਗਏ, ਅੱਜ ਫਿਰ 100 ਦੇ ਕਰੀਬ ਹੋਰ ਮਾਮਲੇ ਆ ਗਏ। ਸੋ 500 ਦੇ ਗੇੜ ਚ ਪਹੁੰਚ ਗਈਆਂ ਪਟੀਸ਼ਨਾਂ। 250 ਵਾਲੇ ਮਾਮਲਿਆਂ ਦੇ ਉੱਤੇ ਰੋਕ ਲੱਗਣ ਤੋਂ ਬਾਅਦ ਹੁਣ ਕੁਝ ਮਾਮਲਿਆਂ ਦੀ ਸੁਣਵਾਈ 16 ਤੇ ਜਾ ਕੇ ਪੈ ਗਈ, ਕੁਝ ਦੀ 14 ਤੇ ਪੈ ਗਈ। ਮਤਲਬ ਇਹਨਾਂ ਪਿੰਡਾਂ ਚ ਚੋਣਾਂ ਤਾਂ ਨਹੀਂ ਹੋਣੀਆਂ ਤੇ ਮਾਮਲੇ ਲਗਾਤਾਰ ਆਈ ਜਾਂਦੇ ਨੇ। ਅੱਜ ਭਾਰਤੀ ਤਰੀਕ ਸਮੇਂ ਅਨੁਸਾਰ 12 ਤਰੀਕ ਦੀ ਸਵੇਰ ਚੜ੍ਹ ਗਈ ਜੀ। ਤੇ ਜੇ ਅੱਜ ਦਾ ਦਿਨ 12, 13 ਤੇ 14 3 ਦਿਨ ਰਹਿ ਗਏ, 15 ਨੂੰ ਪਿੰਡਾਂ ਚ ਚੋਣਾਂ ਨੇ। ਸੋ ਇਹ ਸਭ ਦੇ ਦਰਮਿਆਨ ਜੇਕਰ ਅਸੀਂ ਦੇਖੀਏ ਤਾਂ ਇਸ ਵਾਰ ਸਰਬਸੰਮਤੀ ਵੀ ਵੱਡੀ ਗਿਣਤੀ ਚ ਹੋਈ ਹੈ। ਪਿਛਲੀ ਵਾਰ ਨਾਲੋਂ ਇਹ ਵੀ ਰਿਕਾਰਡ ਟੁੱਟਿਆ। ਮਤਲਬ ਪਿਛਲੀ ਵਾਰ ਜਦੋਂ ਪੰਚਾਇਤੀ ਚੋਣਾਂ 2018 ਚ ਹੋਈਆਂ ਸੀ ਤਾਂ 1800 ਪਿੰਡਾਂ ਦੇ ਵਿੱਚ 1863 ਪੰਚਾਇਤਾਂ ਸਰਬਸੰਮਤੀ ਨਾਲ ਚੁਣ ਹੋਈਆਂ। ਮਤਲਬ 1863 ਸਰਪੰਚ ਚੁਣ ਹੋਏ ਸੀ, 22,203 ਪੰਚ ਚੁਣ ਹੋਏ ਸੀ ਸਰਬਸੰਮਤੀ ਨਾਲ। ਇਸ ਵਾਰ 1863 ਵਾਲੀ ਗਿਣਤੀ ਲਗਭਗ 3800 ਨੂੰ ਪਹੁੰਚ ਗਈ ਜੀ। 3798 ਸਰਪੰਚ ਭਾਵ 3798 ਪੰਚਾਇਤਾਂ ਸਰਬਸੰਮਤੀ ਨਾਲ ਚੁਣ ਹੋਈਆਂ। ਠੀਕ ਹੈ। ਤੇ ਪਿਛਲੀ ਵਾਰ ਜੇ 22,000 ਪੰਚ ਚੁਣ ਹੋਏ ਸੀ, ਇਸ ਵਾਰ 48,000 ਪੰਚ, 48,861 ਪੰਚ ਸਰਬਸੰਮਤੀ ਨਾਲ ਚੁਣ ਹੋਏ। ਇੱਕ ਚੰਗੀ ਪਹਿਲ ਕਦਮੀ। ਹਾਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਤੁਸੀਂ ਇਸ ਗੱਲ ਤੋਂ ਮਨਫੀ ਨਹੀਂ ਕਰ ਸਕਦੇ ਕਿ ਸਰਬਸੰਮਤੀ ਚ ਬਹੁ ਗਿਣਤੀ ਥਾਵਾਂ ਤੇ ਆਮ ਆਦਮੀ ਪਾਰਟੀ ਦਾ ਪਲੜਾ ਭਰੀ ਰਿਹਾ। ਜੀ ਬਿਲਕੁਲ, ਸਰਕਾਰ ਦਾ ਪਲੜਾ ਭਰੀ ਰਿਹਾ। ਪਹਿਲੀਆਂ ਵੀ ਸਰਬਸੰਮਤੀਆਂ ਚ ਏਦਾਂ ਹੀ ਜਿਹਦੀ ਸਰਕਾਰ ਆ ਉਹਦਾ ਬੰਦਾ ਦਬਦਬਾ ਵੀ ਬਣਾ ਜਾਂਦਾ, ਅਪਰੋਚ ਵੀ ਕਰਨ ਦਾ। ਇੱਕ ਵੀਡੀਓ ਵਿਕਰਮ ਮਜੀਠੀਆ ਹੋਣੀ ਹੁਣ ਸ਼ੇਅਰ ਕਰ ਰਹੇ ਨੇ ਕਿ ਧਾਲੀਵਾਲ ਦੀ ਵੀਡੀਓ ਇੱਕ ਵਾਇਰਲ ਹੋ ਰਹੀ ਹੈ ਮੰਤਰੀ ਦੀ, ਹੈ ਨਾ। ਉਹ ਕਹਿੰਦੇ ਵੀ ਆਡੀਓ ਹੈ ਸ਼ਾਇਦ, ਮੈਂ ਕਿਹਾ ਵੀਡੀਓ ਨਹੀਂ ਆਡੀਓ ਹੈ, ਕਿ ਉਹ ਧਮਕੀ ਦੇ ਰਿਹਾ ਕਿਸੇ ਸਰਪੰਚ ਨੂੰ ਕਿ ਤੂੰ ਹਟ ਜਾ ਪਿੱਛੇ, ਅਗਲੀ ਵਾਰ ਤੈਨੂੰ ਬਣਾ ਦਾਂਗੇ ਕਿ ਸਾਡੇ ਬੰਦੇ ਨੂੰ ਬੰਨ ਦੇ। ਤੇ ਉਸੇ ਬੰਦੇ ਦੇ ਹਵਾਲੇ ਨਾਲ ਇਹ ਵੀ ਖਬਰ ਹੈ ਕਿ ਉਹ ਤੋਂ ਉਹਨੂੰ ਗੈਂਗਸਟਰਾਂ ਦੀਆਂ ਧਮਕੀਆਂ ਵੀ ਆ ਗਈਆਂ। ਸੋ ਇਸ ਲਈ ਇਸ ਸਥਿਤੀ ਦੇ ਵਿੱਚ ਵੀ ਆਪਾਂ ਵੱਖ ਬੈ ਕੇ ਇਹਦਾ ਮਤਲਬ ਸਰਬਸੰਮਤੀਆਂ ਕਿਵੇਂ ਹੁੰਦੀਆਂ। ਪਰ ਇਸ ਵਾਰ ਨਾਮਜ਼ਦਗੀ ਵਾਪਸ ਲੈਣ ਦੇ ਵਿੱਚ ਵੀ ਚੰਗਾ ਹੰਭਲਾ ਵੱਜਿਆ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ 20,000 ਤੋਂ ਵੱਧ ਸਰਪੰਚਾਂ ਦੇ ਉਮੀਦਵਾਰਾਂ ਨੇ ਕਾਗਜ਼ ਵਾਪਸ ਲਏ। ਠੀਕ ਹੈ। ਤੇ 31,000 ਤੋਂ ਵੱਧ ਪੰਚਾਂ ਦੇ ਉਮੀਦਵਾਰਾਂ ਨੇ ਵੀ ਕਾਗਜ਼ ਵਾਪਸ ਲਏ ਆ। ਸੋ ਇਹਦੇ ਪਿੱਛੇ ਕਈ ਭਰਦੇ ਹੀ ਇਸੇ ਚੱਕਰ ਚ ਹੁੰਦੇ ਆ ਕਿ ਸਾਨੂੰ ਕੋਈ ਮਨਾ ਕੇ ਬਿਠਾ ਦੂਗਾ ਜਾਂ ਸਾਡੀ ਸੇਵਾ ਪਾਣੀ ਕਰ ਦੂਗਾ, ਹੈ ਨਾ।
ਸੋ ਇਹ ਵੀ ਇੱਕ ਪ੍ਰਕਿਰਿਆ ਹੈਗੀ ਆ, ਹੈ ਨਾ। ਕੁਝ ਨੇ ਆਪਣੀ ਹੋਂਦ ਜਤਾਉਣੀ ਹੁੰਦੀ ਹੈ, ਮਿੰਨਤ ਕਰਾਉਣੀ ਹੁੰਦੀ ਹੈ, ਸਿਰਫ ਇਹ ਪਹਿਲੂ ਹੁੰਦਾ, ਤੇ ਕੁਝ ਨੇ ਮਤਲਬ ਕਿ ਸਰਕਾਰ ਦੇ ਦਬਦਬਾ ਤੋਂ ਬਾਅਦ, ਹੈ ਨਾ, ਗਾਲਾਂ ਤੋਂ ਬਾਅਦ, ਧਮਕੀਆਂ ਤੋਂ ਬਾਅਦ ਕਾਗਜ਼ ਵਾਪਸ ਲੈਣ ਹੁੰਦੇ ਆ। ਸੋ ਇਹ ਵੀ ਪ੍ਰਕਿਰਿਆ ਹੈਗੀ ਹੈ। ਪਰ ਇਹ ਸਭ ਦੇ ਦਰਮਿਆਨ ਅਦਾਲਤੀ ਪ੍ਰਕਿਰਿਆ ਜਦੋਂ ਗਈ ਤਾਂ ਚੋਣ ਕਮਿਸ਼ਨ ਤੋਂ ਲੈ ਕੇ ਪੰਜਾਬ ਸਰਕਾਰ ਤੱਕ ਨੂੰ ਝਾੜਾਂ ਪਈਆਂ ਕਿ ਜੇ ਤੁਹਾਡੇ ਤੋਂ ਚੋਣਾਂ ਨਹੀਂ ਸਹੀ ਕਰਾ ਹੁੰਦੀਆਂ, ਤੁਸੀਂ ਨਿਰਪੱਖ ਚੋਣਾਂ ਨਹੀਂ ਕਰਾ ਪਾ ਰਹੇ, ਫਿਰ ਅਸੀਂ ਕੰਟਰੋਲ ਕਰੀਏ। ਇਹ ਤੋਂ ਬਾਅਦ ਚੋਣ ਕਮਿਸ਼ਨ ਨੂੰ ਆਖਰ ਡੀਸੀ ਨੂੰ ਹਦਾਇਤ ਕਰਨੀ ਪਈ ਕਿ ਰਿਟਰਨਿੰਗ ਅਫਸਰਾਂ ਤੇ ਬਈ ਨਿਗਾਹ ਰੱਖਿਓ, ਮਾੜਾ ਮੋਟਾ ਉਹਦਾ ਸਿਸਟਮ ਠੀਕ ਰੱਖਿਓ। ਠੀਕ ਹੈ। ਪਰ ਸਭ ਨੂੰ ਪਤਾ ਕਿ ਪੰਚਾਇਤੀ ਚੋਣਾਂ ਦਾ ਸਿਸਟਮ ਕਿਹੋ ਜਿਹਾ ਹੁੰਦਾ ਤੇ ਕਿਵੇਂ ਹੁੰਦੀ ਹੈ। ਹਾਂ, ਜਿਹੜੀ ਇੱਕ ਚੰਗੀ ਪਹਿਲ ਕਦਮੀ ਚ ਨਿਕਲ ਕੇ ਆਈ, ਉਹ ਇਹ ਨਿਕਲ ਕੇ ਆਈ ਕਿ ਬਿਲਕੁਲ ਜੀ ਚੋਣ ਪ੍ਰਕਿਰਿਆ ਦੇ ਦੌਰਾਨ, ਖਾਸ ਕਰ VOTING ਤੋਂ ਬਾਅਦ ਗਿਣਤੀ ਦੇ ਦੌਰਾਨ ਵੀਡੀਓਗ੍ਰਾਫੀ ਜ਼ਰੂਰ ਹੋਊਗੀ। ਠੀਕ ਹੈ। ਕਿਉਂਕਿ ਸਰਕਾਰੀ ਅਫਸਰਸ਼ਾਹੀ ਦੀ ਜਾਂ ਸਰਕਾਰੀ ਧਿਰ ਦੀ ਅਪਰੋਚ ਕਿੱਥੋਂ ਤੱਕ ਹੈ, ਇੱਥੋਂ ਦਾ ਲਾ ਲਓ ਕਿ ਗਿੱਦੜਬਾਹਾ ਖੇਤਰ ਦਾ ਇੱਕ ਪਿੰਡ ਅਜਿਹਾ ਸਾਹਮਣੇ ਆਇਆ ਕਿ ਜਿੱਥੇ ਜਦੋਂ ਹੁਣ ਕਾਗਜ਼ਾਂ ਦੀ ਪੜਚੋਲ ਦੀ ਤਰੀਕ ਲੰਘ ਗਈ, ਉਸ ਦਿਨ ਜਿਨ੍ਹਾਂ ਦੇ ਕਾਗਜ਼ ਸਹੀ ਪਾਏ ਗਏ, ਚਲੋ ਚੋਣ ਲੜਨ ਦੇ ਹੱਕਦਾਰ ਹੋ ਗਏ। ਹਾਂਜੀ, ਬਿਲਕੁਲ ਬਿਲਕੁਲ। ਉਹ ਤੋਂ ਅਗਲਾ ਦਿਨ ਆਉਂਦਾ ਕਿ ਨਾਮ ਵਾਪਸ ਲੈ ਲਓ ਭਾਈ ਜਿਨ੍ਹਾਂ ਨੇ ਲੈਣੇ ਨੇ। ਨਾਮ ਵਾਪਸੀ ਵਾਲੀ ਤਰੀਕ ਤੇ ਜਿਨ੍ਹਾਂ ਨੇ ਨਾਮ ਵਾਪਸ ਨਹੀਂ ਲੈਣਾ, ਚਲੋ ਚੋਣ ਲੜਨ ਦੇ ਹੱਕਦਾਰ ਹੋ ਗਏ। ਤੇ ਉਹਨਾਂ ਹੱਕਦਾਰਾਂ ਨੂੰ ਜੇ ਚੋਣ ਨਿਸ਼ਾਨ ਅਲਾਟ ਹੋ ਗਏ, ਫਿਰ ਤਾਂ ਕੋਈ ਮਸਲਾ ਹੀ ਖਤਮ ਹੋ ਗਿਆ। ਪਰ ਗਿੱਦੜਬਾਹਾ ਦੇ ਖੇਤਰ 'ਚ ਇੱਕ ਪਿੰਡ ਇਹੋ ਜਿਹਾ ਨਿਕਲਿਆ, ਕਹਿੰਦੇ ਕਿ ਚੋਣ ਨਿਸ਼ਾਨ ਮਿਲਣ ਤੋਂ ਬਾਅਦ ਕਾਗਜ਼ ਰੱਦ ਹੋ ਗਏ। ਦੱਸੋ, ਕਰੋ ਗੱਲ। ਹੁਣ ਇਹਦਾ ਮਤਲਬ ਕੀ ਮਾਇਨੇ ਕੱਢੋਗੇ? ਸੋ ਇਸ ਲਈ ਬਕਾਇਦਾ ਤੌਰ ਤੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਦਬਾਅ ਹੇਠ, ਝਾੜਾਂ ਹੇਠ, ਉਹਨਾਂ ਦੀ ਤਾੜਨਾਵਾਂ ਹੇਠ ਆਖਰ ਹੁਣ ਚੋਣ ਕਮਿਸ਼ਨ ਨੇ ਫੈਸਲਾ ਲਿਆ ਕਿ ਪਿੰਡਾਂ ਦੇ ਚੋਣ ਨਤੀਜਿਆਂ ਦੀ ਵੀਡੀਓਗ੍ਰਾਫੀ ਹੋਏਗੀ। ਸੋ ਇਹ ਕਾਬਲੇ ਤਾਰੀਫ ਫੈਸਲਾ ਹੈ। ਬਸ ਹੁਣ ਇਹ ਹੈ ਕਿ ਗਿਣਤੀ ਤੱਕ ਵੀਡੀਓਗ੍ਰਾਫੀ ਕਰਨੀ ਹੈ ਜਾਂ ਜਦੋਂ ਸਰਟੀਫਿਕੇਟ ਵੰਡਣੇ ਨੇ, ਐਲਾਨ ਕਰਨੇ ਨੇ, ਸਰਪੰਚਾਂ ਦੇ ਹਾਰ ਪਾਉਣੇ ਨੇ, ਉੱਥੇ ਤੱਕ ਕਰਨੀ ਹੈ। ਕਿਉਂਕਿ ਇਹ ਵੀ ਖਬਰਾਂ ਕਨਸੂਆਂ ਸਰਕਾਰੀ ਗਲਿਆਰਿਆਂ ਚੋਂ ਨਿਕਲ ਰਹੀਆਂ ਨੇ ਨਾ ਕਿ ਅਫਸਰਾਂ ਨੂੰ ਕੋਈ ਇਹੋ ਜਿਹੀ ਮੂੰਹਜ਼ਬਾਨੀ ਹਦਾਇਤ ਹੋ ਰਹੀ ਹੈ ਕਿ ਬਈ ਗਿਣਤੀ ਤੋਂ ਬਾਅਦ ਐਲਾਨ ਦੇਣਾ ਜਿਹੜਾ ਸਰਪੰਚ ਪੰਚ ਬਣ ਰਿਹਾ, ਪਰ ਸਰਟੀਫਿਕੇਟ ਜਾਂ ਲਿਖਤੀ ਕੁਝ ਨਹੀਂ ਦੇਖਿਆ ਹੋਣਾ ਉੱਥੇ ਤੁਸੀਂ। ਸੋ ਉਹ ਪ੍ਰਕਿਰਿਆ ਦਫ਼ਤਰ ਜਾ ਕੇ ਕਰਿਓ ਅਗਲੇ ਦਿਨ ਕਿ ਉੱਥੇ ਵੀ ਕੋਈ ਝੋਲ ਮੋਲ ਰੱਖਣ ਦੀ ਕੋਸ਼ਿਸ਼ ਹੈਗੀ ਹੈ। ਸੋ ਇਸ ਲਈ ਇਹ ਵੀਡੀਓਗ੍ਰਾਫੀ ਕਿੱਥੇ ਤੱਕ ਪਿੱਛਾ ਕਰੂਗੀ, ਇਹ ਨਜ਼ਰਸਾਨੀ ਕਰਨ ਵਾਲੀ ਹੈ। ਫਿਲਹਾਲ ਇਹ ਕਾਬਲੇ ਤਾਰੀਫ ਫੈਸਲਾ ਹੈ। ਜੀ ਬਿਲਕੁਲ ਬਿਲਕੁਲ। ਤੇ ਇੱਕ ਕੋਈ ਪਿੰਡ ਹੈ ਜੀ, ਉਹਨੇ ਪਿੰਡ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਜੀ? ਬਿਲਕੁਲ ਜੀ, ਇੱਕ ਪਿੰਡ ਨੇ, ਪੂਰੇ ਪਿੰਡ ਨੇ ਚੋਣ ਪ੍ਰਕਿਰਿਆ ਦੇ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰਦਿਆਂ ਬਾਈਕਾਟ ਕੀਤਾ ਕਿ ਸਾਡਾ ਪਿੰਡ ਚੋਣ ਨਹੀਂ ਲੜੂਗਾ। ਠੀਕ ਹੈ ਜੀ। ਬੜਾ ਨਿਵੇਕਲਾ ਜਿਹਾ ਮਸਲਾ ਹੈ। ਚੰਡੀਗੜ੍ਹ ਦੇ ਖੇਤਰ ਦੇ ਵਿੱਚ, ਖੇਤਰ ਦੇ ਨਾਲ ਲੱਗਦਾ ਕਰਾਲੀ ਦੇ ਮਾਜਰੀ ਬਲਾਕ ਦਾ ਪਿੰਡ ਹੈ, ਪਿੰਡ ਤਾਜਪੁਰ। ਪਿੰਡ ਤਾਜਪੁਰੇ ਦੇ 184 ਵੋਟਰ ਨੇ ਸਿਰਫ, ਮਤਲਬ ਛੋਟਾ ਜਿਹਾ ਪਿੰਡ ਹੈ ਦਾ ਮਤਲਬ। 184 ਵੋਟਰਾਂ ਵਾਲੇ ਪਿੰਡ ਦੇ ਵਿੱਚ ਪਿੰਡ ਨੇ ਬਾਈਕਾਟ ਇਸ ਲਈ ਕੀਤਾ ਕਿ ਲਗਾਤਾਰ 2 ਵਾਰ ਸਾਡੇ ਪਿੰਡ ਨੂੰ ਰਾਖਵੇਂਕਰਨ ਚ ਪਾਇਆ ਗਿਆ। ਠੀਕ ਹੈ ਜੀ। ਕਿ ਲਗਾਤਾਰ 2 ਵਾਰ ਕਹਿੰਦੇ ਜੀ ਪਿਛਲੇ 5 ਸਾਲ ਮਤਲਬ ਸਾਡੇ ਪਿੰਡ ਐਸਸੀ ਭਾਈਚਾਰੇ ਦੀ ਮਹਿਲਾ ਲਈ ਰਾਖਵਾਂ ਸੀਗਾ। ਠੀਕ ਹੈ। ਤੇ ਆ ਲੰਘੇ 5 ਸਾਲ ਐਸਸੀ ਭਾਈਚਾਰੇ ਲਈ ਰਾਖਵਾਂ ਸੀਗਾ। ਸੋ ਇਸ ਲਈ ਕਹਿੰਦੇ ਕਿ ਇੱਕੋ ਭਾਈਚਾਰੇ ਲਈ 2 ਵਾਰ ਰਾਖਵਾਂ, ਇੱਕ ਵਾਰ ਮਹਿਲਾ ਲਈ, ਇੱਕ ਵਾਰ ਮਤਲਬ ਖੁੱਲਾ। ਤੇ ਉਸ ਤੋਂ ਬਾਅਦ ਕਹਿੰਦੇ ਹੁਣ ਜਰਨਲ ਕੀਤਾ ਜਾਵੇ, ਪਰ ਹੁਣ ਫੇਰ ਰਾਖਵਾਂ ਕਰਤਾ ਜੀ ਐਸੀ ਭਾਈਚਾਰੇ ਲਈ। ਇਸ ਨੂੰ ਲੈ ਕੇ ਪਿੰਡ ਨੇ ਰੋਸਾ ਪ੍ਰਗਟਾਇਆ ਤੇ ਪਿੰਡ ਦੇ ਰੋਸੇ ਦੇ ਵਿੱਚ ਐਸੀ ਭਾਈਚਾਰਾ ਵੀ ਨਾਲ ਸ਼ਾਮਲ ਹੈ। ਉਹ ਕਹਿੰਦੇ ਵੀ ਅਸੀਂ ਹੁਣ 184 ਵੋਟਾਂ ਨੇ, 184 ਵੋਟਾਂ ਚੋਂ ਐਸੀ ਭਾਈਚਾਰੇ ਦੀਆਂ ਸਿਰਫ 15 ਵੋਟਾਂ ਨੇ। ਤੇ ਉਹ 15 ਵੋਟਾਂ ਦੇ ਹਵਾਲੇ ਨਾਲ ਇੱਥੋਂ ਸਪਸ਼ਟ ਹੁੰਦਾ ਹੈ ਕਿ ਜੇ ਮਹਿਲਾ ਸਰਪੰਚ ਬਣੀ ਹੈ ਐਸੀ ਭਾਈਚਾਰੇ ਚ ਤਾਂ ਇਹਨਾਂ 15 ਚੋਂ ਹੀ ਬਣੀ ਹੋਣੀ। ਤੇ ਜੇ ਪਿਛਲੀ ਵਾਰ ਕੋਈ ਬੰਦਾ ਸਰਪੰਚ ਬਣਿਆ, ਉਹ ਵੀ ਨਾ 15 ਚੋਂ ਹੀ ਬਣਿਆ ਹੋਣਾ ਜੀ। ਤੇ ਇਸ ਵਾਰ ਫਿਰ ਇਹਦਾ ਮਤਲਬ ਇਹਨਾਂ ਚੋਂ ਹੀ ਬਣਨਾ। ਸੋ ਇਸ ਲਈ ਹੋ ਸਕਦਾ ਕਿ ਉਹ ਭਾਈਚਾਰੇ ਨੂੰ ਵੀ ਅਗਲਾ ਪਤਾ ਹੀ ਹੈ ਕਿ ਦਿਹਾੜੀ ਡੱਪਾ ਉਲਟਾ ਛੁੱਟਿਆ ਜਾਂਦਾ ਕਈ ਵਾਰ ਤਾਂ, ਹੈ ਨਾ। ਤੇ ਜਾਂ ਇਹ ਵੀ ਸੱਚਾਈ ਹੈ ਕਿ ਹਾਂ ਅਗਲਾ ਇਸ ਤੋਂ ਵੀ ਵਾਕਿਫ ਹੈ ਕਿ ਬਈ ਸਰਪੰਚ ਪੰਚ ਕਹਿਣ ਨੂੰ ਸਾਡੇ ਲਈ ਰਾਖਵਾਂ, ਕਰਦਾ ਕੌਣ ਆ ਪਿੰਡਾਂ ਦੇ ਸਰਪੰਚ ਹੀ ਪਤਾ ਹੀ ਹੈ ਜੀ, ਹੈ ਨਾ। ਤੇ ਦੂਸਰੇ ਪਾਸੇ ਕੀ ਇਸ ਵਾਰ ਵੀ ਜਦੋਂ ਚੋਣ ਪ੍ਰਕਿਰਿਆ ਚ ਜਰਨਲ ਵਰਗ ਨੇ ਉੱਥੇ ਰੋਸ ਪ੍ਰਗਟਾਇਆ, ਬਾਈਕਾਟ ਕੀਤਾ, ਕਿ ਉਹਨਾਂ ਦੇ ਦਬਾਅ ਹੇਠ ਆ ਕੇ ਤਾਂ ਨਹੀਂ ਇਹ ਬਾਈਕਾਟ ਕਰ ਰਹੇ? ਇਹ ਵੀ ਇੱਕ ਪਹਿਲੂ ਹੈਗਾ। ਪਰ ਸਮੁੱਚੇ ਪਿੰਡ ਨੇ DDPO, BDPO, SDM, ADC, DC, ਚੋਣ ਕਮਿਸ਼ਨ ਸਾਰਿਆਂ ਨੂੰ ਚਿੱਠੀਆਂ ਲਿਖਤੀਆਂ ਕਿ ਬਈ ਆਹ ਬਾਰ-ਬਾਰ ਕਿਉਂ? ਠੀਕ ਹੈ ਜੀ। ਸੋ ਸਮੁੱਚਾ ਪਿੰਡ ਨੇ ਇਸ ਗੱਲ ਦੀ ਅਪਰੋਚ ਕੀਤੀ ਕਿ ਬਈ ਸਾਡੀ ਇਹ ਪ੍ਰਕਿਰਿਆ ਬਦਲੋ। ਪਰ ਉਹ ਜਦੋਂ ਹੁਣ ਨਵੀਂ ਸੋਧ ਹੋਈ ਉਹਦੇ ਵਿੱਚੋਂ
ਆਪਾਂ ਕਹਿ ਰਹੇ ਸੀ ਨਾ ਕਿ ਰੋਟੇਸ਼ਨ ਦਾ ਪੰਗਾ ਪੈਣਾ, ਹਾਂਜੀ ਕਿਉਂਕਿ ਹੁਣ ਪਹਿਲਾਂ ਉਹ ਬਲਾਕ ਪੱਧਰ ਤੇ ਸੀ, ਹੁਣ ਜ਼ਿਲ੍ਹੇ ਪੱਧਰ ਤੇ ਲੈ ਗਏ, ਸੋ ਇਸ ਲਈ ਉਹ ਪ੍ਰਕਿਰਿਆ ਗੜਬੜਾ ਗਈ ਤੇ ਇਸ ਲਈ ਰੋਟੇਸ਼ਨ ਫਿਰ ਗੜਬੜ ਹੋ ਗਈ। ਪਰ ਸਾਰਿਆਂ ਨੂੰ ਪਤਾ ਹੈ ਕਿ ਰੋਟੇਸ਼ਨ ਵਾਲੀ ਪ੍ਰਕਿਰਿਆ ਐਮਐਲਏ ਦੇ ਕਿਹਾਂ ਤੇ ਵੱਧ ਚੱਲਦੀ ਹੈ। ਜੀ ਜੀ। ਸੋ ਇਹ ਵੀ ਇੱਕ ਸੱਚਾਈ ਹੈ। ਪਰ ਇਸ ਪਿੰਡ ਨੇ ਹੁਣ ਸਮੁੱਚੇ ਤੌਰ ਤੇ ਚੋਣ ਪ੍ਰਕਿਰਿਆ ਦਾ ਬਾਈਕਾਟ ਕਰਤਾ ਕਿ ਜੇ ਸਾਡੀ ਨਹੀਂ ਸੁਣਵਾਈ ਹੁੰਦੀ ਤਾਂ ਅਸੀਂ ਜੀ ਚੋਣਾਂ ਨਹੀਂ ਲੜਨੀਆਂ। ਪਿੰਡ ਚੋਂ ਇੱਕ ਵੀ ਬੰਦੇ ਨੇ ਪੰਚੀ ਜਾਂ ਸਰਪੰਚੀ ਲਈ ਕਾਗਜ਼ ਨਹੀਂ ਭਰੇ। ਠੀਕ ਹੈ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ, ਅਗਨੀਵੀਰਾਂ ਦੀ। ਜਦੋਂ ਇਹ ਸਕੀਮ ਲਿਆਂਦੀ ਸੀ ਖਾਸੀ ਆਲੋਚਨਾ ਹੋਈ ਸੀ। ਫਿਰ ਚੋਣਾਂ ਦੇ ਦਰਮਿਆਨ ਤਾਂ ਇੱਕ ਅਜਿਹਾ ਮਾਹੌਲ ਆ ਗਿਆ ਸੀਗਾ ਵੀ ਜਦੋਂ ਦੋਨੇ ਧਿਰਾਂ ਕਹਿਣ ਲੱਗ ਪਈਆਂ ਸੀ, ਕਾਂਗਰਸੀ ਵੀ ਕਹਿੰਦੇ ਅਸੀਂ ਵਾਪਸ ਲਾਵਾਂਗੇ ਤੇ ਭਾਜਪਾਈਆਂ ਨੂੰ ਵੀ ਦੱਬੀ ਦੀ ਸੁਰ 'ਚ ਕਹਿਣਾ ਪਿਆ ਵੀ ਅਸੀਂ ਸੋਧਾਂ ਕਰਾਂਗੇ ਇਹਦੇ 'ਚ। ਹੁਣ ਕਹਿੰਦੇ ਸੇਵਾ ਮੁਕਤ ਜਿਹੜੇ ਅਗਨੀਵੀਰ ਹੋਏ ਆ ਉਹਨਾਂ ਨੂੰ ਸਰਕਾਰੀ ਨੌਕਰੀ ਮਿਲ ਜੂਗੀ ਜੀ ਕਈਆਂ ਨੂੰ ਵਿੱਚੋਂ। ਬਿਲਕੁਲ ਪ੍ਰਵੀਨ ਜੀ, ਸੇਵਾ ਮੁਕਤੀ ਦੇ ਕਗਾਰ ਤੇ ਨੇ। ਪਹਿਲਾ ਜਿਹੜਾ ਬੈਚ ਆ ਹਾਂਜੀ ਅਗਨੀਵੀਰਾਂ ਦੀ ਭਰਤੀ ਵਾਲਾ, ਉਹਦਾ ਟਰਮ 2026-27 ਚ ਮੁੱਕਣੀ ਆ। ਠੀਕ ਹੈ ਜੀ। ਸੋ 2026-27 ਚ ਮੁੱਕਣ ਤੋਂ ਪਹਿਲਾਂ ਹੁਣ ਜੇ ਇਹ ਫੈਸਲਾ ਆਇਆ ਤਾਂ ਸੁਖਾਵਾਂ ਹੈ। ਵੈਸੇ ਹਰਿਆਣਾ ਚੋਣਾਂ ਚ ਵੀ ਭਾਜਪਾ ਨੇ ਇਸ ਗੱਲ ਦਾ ਪ੍ਰਚਾਰ ਸ਼ੁਰੂ ਕਰਤਾ ਸੀ, ਕਿਉਂਕਿ ਹਰਿਆਣਾ ਚ ਵੀ ਵੱਡੀ ਗਿਣਤੀ ਚ ਫੌਜ ਭਰਤੀ ਨੌਜਵਾਨ ਨਿਕਲਦੇ। ਬਿਲਕੁਲ। ਤੇ ਕਿਉਂਕਿ ਕਾਂਗਰਸ ਇਸ ਤੇ ਬਹੁਤ ਹਮਲਾਵਰ ਰਹੀ ਹੈ ਇਸ ਅਗਨੀਵੀਰ ਵਾਲੀ ਯੋਜਨਾ ਤੇ, ਹੈ ਨਾ। ਤੇ ਦੇਸ਼ ਦੇ ਵਿੱਚ ਵੀ ਇਸ ਨੂੰ ਲੈ ਕੇ ਸ਼ੰਕੇ ਸ਼ੋਭੇ ਜਾਂ ਰੋਸੇ ਬਹੁਤ ਸੀਗੇ। ਹਾਂਜੀ ਹਾਂਜੀ ਬਿਲਕੁਲ। ਹਿਮਾਚਲ ਦੇ ਵਿੱਚ ਭਾਜਪਾ ਨੂੰ ਝਟਕਾ ਲੱਗਣ ਪਿੱਛੇ ਇਹ ਵੀ ਇੱਕ ਪਹਿਲੂ ਹੈ, ਹਿਮਾਚਲ ਤੋਂ ਵੀ ਕਾਫੀ ਮੁੰਡੇ ਭਰਤੀ ਲਈ ਨਿਕਲਦੇ ਨੇ। ਸੋ ਇਸ ਲਈ ਭਾਜਪਾ ਨੇ ਇਸ ਨੂੰ ਮਜਬੂਰੀ ਵਸ ਸੋਧਿਆ ਜਾਂ ਇਸ ਨੂੰ ਸਮਝ ਕੇ ਸੋਧਿਆ, ਪਰ ਇਹ ਸੋਧ ਕੀਤੀ ਆ। ਹੁਣ ਮਤਲਬ ਕਿ ਰਿਟਾਇਰਮੈਂਟ ਤੋਂ ਬਾਅਦ 42% ਦੀ ਨੌਜਵਾਨਾਂ ਨੂੰ ਸਿੱਧੀ ਸਰਕਾਰੀ ਨੌਕਰੀ ਮਿਲੇਗੀ। ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਹੁਣ ਇਹ ਯੋਜਨਾ ਦਾ ਜਿਹੜਾ ਰੂਪ ਰੰਗ ਹੈ ਉਹ ਇਹ ਹੈ ਕਿ ਜਦੋਂ ਬੰਦਾ ਰਿਟਾਇਰ ਹੁੰਦਾ ਹੈ ਤਾਂ ਉਹ ਤੋਂ ਬਾਅਦ ਉਹਨੂੰ ਇੱਕ ਇਕੱਠੇ ਪੈਸੇ ਮਿਲਣੇ ਆ ਕੁਝ, ਉਹ ਤੋਂ ਇਲਾਵਾ ਉਹਨੂੰ ਕੋਈ ਪੈਨਸ਼ਨ ਨਹੀਂ, ਕੋਈ ਸਹੂਲਤ ਨਹੀਂ, ਕੋਈ ਕੁਛ ਨਹੀਂ। ਜੀ ਜੀ। ਪਰ ਹੁਣ ਇਹਦੇ ਵਿੱਚ ਇਹ ਕੀਤਾ ਕਿ ਇਹਨਾਂ ਨੇ ਕੋਟਾ ਵਧਾਤਾ ਕਿ ਰਿਟਾਇਰਮੈਂਟ ਹੋਣ ਦੇ ਦੌਰਾਨ ਜਦੋਂ ਟਰਮ ਪੂਰੀ ਹੋ ਗਈ ਅਗਨੀਵੀਰ ਦੀ, ਤਾਂ ਉਹਨਾਂ ਚੋਂ 25% ਨੂੰ ਪੂਰਨ ਰੂਪ ਚ ਫੌਜੀ ਭਰਤੀ ਮਿਲ ਜਾਏਗੀ। ਫਿਰ ਉਸਨੂੰ ਉਸ ਪ੍ਰਕਿਰਿਆ ਚ ਪੂਰੇ ਹੱਕ ਮਿਲਣਗੇ, ਉਹ ਸਾਰੇ ਇੱਕ ਆਮ ਫੌਜੀ ਵਾਂਗ। ਫਿਰ ਉਹਦੀ ਉਹਨੇ ਸਮੇਂ ਨੌਕਰੀ ਕਰ ਸਕਦਾ, ਉਹ ਸਾਰੀਆਂ ਸਹੂਲਤਾਂ ਭੱਤੇ ਸਾਰਾ ਕੁਛ ਨੂੰ ਮਿਲ ਸਕਦਾ। 25% ਜਿਹੜੇ 75% ਬਾਹਰ ਆ ਗਏ ਅਗਨੀਵੀਰ ਦੀ ਯੋਜਨਾ ਚੋਂ, ਉਹਨਾਂ 75 ਚੋਂ 42% ਨੂੰ ਸਰਕਾਰੀ ਨੌਕਰੀ ਦੀ ਗਰੰਟੀ। ਠੀਕ ਹੈ। ਮਤਲਬ ਜੇ 1 ਲੱਖ ਅਗਨੀਵੀਰ ਹੈ ਤਾਂ 1 ਲੱਖ ਅਗਨੀਵੀਰ ਦੇ ਵਿੱਚੋਂ 25,000 ਨੂੰ ਤਾਂ ਫੌਜ ਚ ਪੱਕੀ ਭਰਤੀ ਮਿਲ ਗਈ। ਜਿਹੜੇ 75,000 ਰਿਟਾਇਰ ਹੋਣਗੇ ਉਹਨਾਂ 75,000 ਦੇ ਵਿੱਚੋਂ 42% ਮਤਲਬ 31,500 ਨੂੰ 42,000 ਚੋਂ ਸਰਕਾਰੀ ਨੌਕਰੀ ਦੀ ਪੱਕੀ ਹੋ ਗਈ। ਸੋ ਇਹਦੇ ਨਾਲ ਇਹ ਅਗਨੀਵੀਰ ਯੋਜਨਾ ਨੂੰ ਹੁਣ ਹੁੰਗਾਰਾ ਦੇਣ ਵਾਲਾ, ਹੁਲਾਰਾ ਦੇਣ ਵਾਲਾ ਇੱਕ ਪੱਖ ਹੈ। ਸੋ ਦੇਖਦੇ ਹਾਂ ਹੁਣ ਇਹਦੇ ਤੇ ਕਿਹੋ ਜਿਹੀ ਰਿਐਕਸ਼ਨ ਆਉਂਦੀ ਹੈ। ਪਰ ਸਰਕਾਰ ਨੇ ਚਾਹੇ ਉਹ ਚੋਣ ਪ੍ਰਕਿਰਿਆ ਦੇ ਦਬਾਅ ਹੇਠ ਹੋਵੇ, ਚਾਹੇ ਵਿਰੋਧੀਆਂ ਦੇ ਦਬਾਅ ਹੇਠ ਹੋਵੇ, ਚਾਹੇ ਮੀਡੀਆ ਛਿੜੀ ਚਰਚਾ ਨਾਲ ਹੋਵੇ, ਚਾਹੇ ਆਪਣੀ ਸਮੀਖਿਆ ਦੇ ਬਾਰੇ ਨਾਲ ਹੋਵੇ, ਸੋਧ ਤਾਂ ਕੀਤੀ ਹੈ ਜਿਹਦਾ ਅਗਨੀਵੀਰਾਂ ਨੂੰ ਫਾਇਦਾ ਹੋਏਗਾ। ਜੀ ਜੀ ਜੀ। ਤੇ ਗੱਲ ਕਰੀਏ ਪੰਜਾਬ ਦੀ ਐਨਆਰਆਈ ਸਭਾ ਦੀ, ਕਹਿੰਦੇ 8 ਮਹੀਨਿਆਂ ਤੋਂ ਐਨਆਰਆਈ ਸਭਾ ਪੰਜਾਬ ਨੂੰ ਇੰਤਜ਼ਾਰ ਹੈ ਕਿ ਆਪਣੀ ਕਾਰਜਕਾਰਨੀ ਦਾ ਜੀ। ਪ੍ਰਵੀਨ ਜੀ, 1996 ਦੇ ਵਿੱਚ ਐਨਆਰਆਈ ਸਭਾ ਦੀ ਸਥਾਪਨਾ ਹੋਈ ਸੀ। ਠੀਕ ਹੈ ਜੀ। 1997 ਦੇ ਵਿੱਚ ਐਨਆਰਆਈ ਸਭਾ ਪੰਜਾਬ ਦਾ ਪਹਿਲਾ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਘ ਹੋਰੀ ਬਣੇ ਸੀਗੇ। ਤੇ ਇਹਦੇ ਪਿੱਛੇ ਇੱਕੋ ਇੱਕ ਮਨਸ਼ਾ ਸੀ ਕਿ ਐਨਆਰਆਈ ਭਰਾਵਾਂ ਦੇ ਬਹੁਤ ਮਸਲੇ ਜਿਹੜੇ ਪੰਜਾਬ ਨਾਲ ਜੁੜੇ ਨੇ, ਉਹਨਾਂ ਦੇ ਹੱਲ ਕਰਨ ਲਈ ਕੋਈ ਨੁਮਾਇੰਦਗੀ ਕਰਨ ਵਾਲੀ ਕੋਈ ਸੰਸਥਾ ਹੋਵੇ। ਇਸ ਸੋਚ ਚੋਂ, ਇਸ ਚੰਗੀ ਮਨਸ਼ਾ ਚੋਂ ਐਨਆਰਆਈ ਸਭਾ ਦੀ ਹੋਂਦ ਹੁੰਦੀ ਹੈ, ਐਨਆਰਆਈ ਸਭਾ ਦਾ ਜਨਮ ਹੁੰਦਾ। ਪਰ ਹੌਲੀ ਹੌਲੀ ਇਹ ਸਿਆਸਤ ਦਾ ਸ਼ਿਕਾਰ ਹੋ ਕੇ ਰਹਿ ਜਾਂਦੀ ਹੈ ਜਾਂ ਪ੍ਰਧਾਨਗੀਆਂ ਤੱਕ ਦੀ ਲੜਾਈ ਤੱਕ ਸੀਮਤ ਹੋ ਕੇ ਰਹਿ ਜਾਂਦੀ ਹੈ। ਕੋਈ ਐਡੀ ਵੱਡੀ ਪਹੁੰਚ ਨਹੀਂ। ਫਿਰ ਵੀ ਗਾਹੇ ਬਗਾਏ ਕਈ ਮਸਲੇ ਇਹਨਾਂ ਕੋਲ ਆਉਂਦੇ ਨੇ ਤੇ ਕਈ ਮਸਲੇ ਹੱਲ ਵੀ ਕਰਾਉਂਦੇ ਰਹੇ ਨੇ ਸਮੇਂ ਦੇ ਪ੍ਰਧਾਨ। ਸੋ ਹੁਣ ਫਿਰ ਜਦੋਂ ਇਹਦੀ ਪ੍ਰਧਾਨਗੀ ਦੀ ਚੋਣ ਹੋਈ ਤਾਂ 3 ਧਿਰਾਂ ਮੈਦਾਨ ਚ ਸੀਗੀਆਂ। ਜਿਹੜੇ ਸਾਬਕਾ ਪ੍ਰਧਾਨ ਨੇ ਜਸਵੀਰ ਸਿੰਘ ਗਿੱਲ ਹੋਰੀ ਤੇ ਕਮਲਜੀਤ ਸਿੰਘ ਹੇਅਰ ਹੋਰੀ, ਤੇ ਇਹ ਤੋਂ ਇਲਾਵਾ ਆਸਟ੍ਰੇਲੀਆ ਨਾਲ ਸੰਬੰਧਿਤ ਐਨਆਰਆਈ ਬੀਬੀ ਆ ਪਰਵਿੰਦਰ ਕੌਰ ਬੰਗਾ। ਤੇ ਇਹ 3 ਜਣੇ ਮੈਦਾਨ ਚ ਆਏ ਤੇ ਪਰਵਿੰਦਰ ਕੌਰ ਬੰਗਾ ਹੋਰਾਂ ਨੇ 2 ਉਮੀਦਵਾਰ ਹਰਾਤੇ ਤੇ ਪਹਿਲੀ ਵਾਰ ਐਨਆਰਆਈ ਸਭਾ ਪੰਜਾਬ ਦੀ ਮਹਿਲਾ ਪ੍ਰਧਾਨ ਬਣੀ। ਔਰ ਇਹ 5 ਜਨਵਰੀ 2024 ਦਾ ਮਤਲਬ ਇਹ ਚੋਣ ਹੈ। 5 ਜਨਵਰੀ 2024 ਮਤਲਬ 8 ਮਹੀਨੇ ਹੋ ਗਏ ਜਨਵਰੀ ਮਹੀਨਾ ਬੀਤੇ ਨੂੰ, ਹੈ ਨਾ। ਤੇ ਉਹ ਮਤਲਬ ਹੁਣ ਤਾਂ 9ਵਾਂ 10ਵਾਂ ਮਹੀਨਾ ਆ ਗਿਆ। ਤੁਸੀਂ ਇਹ ਹਿਸਾਬ ਲਾ ਲਓ ਕਿ ਅੰਦਰ 9 ਮਹੀਨੇ ਤਾਂ ਪੂਰੇ ਹੋ ਲਏ ਨਾ ਫਿਰ ਤੁਹਾਡੇ। ਤੇ ਉਸ 8-9 ਮਹੀਨੇ ਬੀਤਣ ਦੇ ਬਾਵਜੂਦ ਵੀ ਅਜੇ ਤੱਕ ਕਾਰਜਕਾਰਨੀ ਨਹੀਂ ਬਣ ਪਾ ਰਹੀ। ਕਾਰਨ ਐਨਆਰਆਈ ਵਿਭਾਗ ਦੀ ਕੋਈ ਇਹਦੇ ਕੱਲੀ ਅਣਦੇਖੀ ਹੈ। ਜਿਵੇਂ ਫਾਈਲ ਤਿਆਰ ਹੋ ਕੇ ਚਲੀ ਗਈ, ਸਾਰਾ ਕੁਛ ਹੈ, ਮੋਹਰ ਲਾਉਣ ਦਾ, ਦਸਤਖਤ ਕਰਨ ਦਾ ਹੀ ਟਾਈਮ ਨਹੀਂ ਹੈ। ਜਿਹੜੀ ਪਾਰਟੀ, ਜਿਹੜੀ ਧਿਰ ਕਹਿੰਦੀ ਹੋਵੇ ਕਿ ਅਸੀਂ ਐਨਆਰਆਈ ਸਿਰਾਂ ਤੇ ਹੀ ਬਣੇ ਆ ਔਰ ਕੋਈ ਸ਼ੰਕੇ ਸ਼ੋਭੇ ਨਹੀਂ, ਫੰਡਾਂ ਤੋਂ ਲੈ ਕੇ
ਜਹਾਜ਼ ਭਰ ਕੇ ਸਾਰੇ ਇੱਧਰ ਆਉਂਦੇ ਰਹੇ ਕਿਸੇ ਸਮੇਂ ਇਸ ਪਾਰਟੀ ਲਈ, ਹੈ ਨਾ। ਹੁਣ ਉਹਨਾਂ ਦਾ NRI ਭਰਾਵਾਂ ਲਈ ਮਸਲਿਆਂ ਲਈ ਕਿੰਨੀ ਕੁ ਗੰਭੀਰਤਾ ਉਹਦਾ ਅੰਦਾਜ਼ਾ ਇੱਥੋਂ ਲਾ ਲਓ ਕਿ 8-9 ਮਹੀਨਿਆਂ ਤੋਂ NRI ਸਭਾ ਦੀ ਪ੍ਰਧਾਨਗੀ ਬਣੀ ਆ ਤੇ ਬੀਬੀ ਕਹਿੰਦੀ ਮੈਂ ਇਕੱਲਾ ਜਿੰਨਾ ਕੁਝ ਕਰ ਸਕਦੀ ਹੈ ਪਰ ਮੈਨੂੰ ਟੀਮ ਤਾਂ ਹੋਵੇ ਮੇਰੇ ਕੋਲ। ਸੋ ਇਹ ਸਥਿਤੀ ਹੈ ਜਿਹਦੇ ਕਾਰਨ ਖਾਸਾ ਇਹ ਮੁੱਦਾ ਵੱਡਾ ਬਣਦਾ ਜਾ ਰਿਹਾ ਤੇ ਪਰ ਸਰਕਾਰ ਦੀ ਇਹਦੇ ਵਿੱਚ ਅਜੇ ਵੀ ਕੋਈ ਨਜ਼ਰਸਾਨੀ। ਹੁਣ ਪੰਚਾਇਤੀ ਚੋਣਾਂ ਜ਼ਿਮਨੀ ਚੋਣਾਂ ਆ ਜਾਣਗੀਆਂ, ਪਤਾ ਨਹੀਂ ਕਦੋਂ ਗੌਰ ਹੁੰਦੀ ਹੈ। ਸੋ ਇਹ ਇੱਕ ਇੱਥੋਂ ਅੰਦਾਜ਼ੇ ਲੱਗ ਸਕਦੇ ਆ ਕਿ ਛੋਟੇ ਛੋਟੇ ਪਹਿਲੂਆਂ ਤੋਂ ਅੰਦਾਜ਼ੇ ਲੱਗ ਜਾਂਦੇ ਕਿ ਕਿੰਨੀ ਕੁ ਸਰਕਾਰ ਗੰਭੀਰਤਾ ਉਹਦਾ ਪ੍ਰਗਟਾਵਾ ਹੈ ਜੀ ਇਸ ਪਹਿਲੂ ਤੋਂ। ਸਭਾਵਾਂ, ਜਥੇਬੰਦੀਆਂ, ਆਰਗੇਨਾਈਜੇਸ਼ਨਾਂ ਤੇ ਹੋਰ ਜਿਹੜੀਆਂ ਚੀਜ਼ਾਂ ਬਣਦੀਆਂ ਨੇ, ਇਹ ਸ਼ਾਇਦ ਇਹਨਾਂ ਦਾ ਮੰਤਵ ਤਾਂ ਇਹੀ ਹੁੰਦਾ ਕਿ ਸੰਬੰਧਿਤ ਧਿਰ, ਚਾਹੇ ਉਹ ਕੋਈ ਸਾਬਕਾ ਮੁਲਾਜ਼ਮਾਂ ਦੀ ਕੋਈ ਜਥੇਬੰਦੀ ਹੈ, ਚਾਹੇ ਕੋਈ ਬੇਰੁਜ਼ਗਾਰਾਂ ਦੀ ਹੈ, ਚਾਹੇ ਕੋਈ ਕਿਸਾਨਾਂ ਦੀ ਹੈ, ਕਿ ਸੰਬੰਧਿਤ ਧਿਰ ਦੇ ਜਿਹੜੇ ਮੁੱਦੇ ਨੇ ਉਹ ਸਰਕਾਰ ਦੇ ਨਾਲ ਸਾਂਝੇ ਕੀਤੇ ਜਾਣ। ਪਰ ਜਿਵੇਂ ਹੁਣ ਤੁਸੀਂ ਦੱਸਿਆ ਕਿ ਇੰਤਜ਼ਾਰ ਹੈ ਕਾਰਜਕਾਰਨੀ ਦਾ ਜਾਂ ਹੋਰ ਚੀਜ਼ਾਂ ਨੇ, ਤਾਂ ਕੀ ਸਿਰਫ ਅਸੀਂ ਬਸ ਇਹ ਮੈਸੇਜ ਹੀ ਦੇਣਾ ਹੁੰਦਾ, ਖਬਰਾਂ ਹੀ ਲਵਾਉਣੀਆਂ ਹੁੰਦੀਆਂ ਕਿ ਭਾਈ ਆਹ ਸਭਾ ਹੋ ਗਈ, ਇਹਦੀ ਚੋਣ ਹੋ ਗਈ, ਢਾਂਚਾ ਬਣ ਗਿਆ ਜੀ, ਫਲਾਮ ਬੰਦੇ ਨੂੰ ਲਾਤਾ ਜੀ ਇਹਦਾ ਚੇਅਰਮੈਨ। ਹਾਂਜੀ ਪ੍ਰਵੀਨ ਜੀ 2 ਸਾਲ ਦੀ ਟਰਮ ਹੈ। 7-8 ਮਹੀਨੇ ਹੋ ਗਏ, 9 ਮਹੀਨੇ ਲੰਘ ਗਏ। ਹਾਂਜੀ, ਤਾਂ ਬਚਿਆ ਕਿੰਨਾ ਟਾਈਮ? ਸਾਲ ਰਹਿ ਗਿਆ। ਫਿਰ ਜੀ ਉਹਦੇ ਵਿੱਚ ਕੀ ਬੰਦਾ ਕਰੂਗਾ? ਹਾਲੇ ਤਾਂ ਚਾਹ ਨਹੀਂ ਪੂਰੇ ਹੋਣੇ ਜਦੋਂ ਨਵੀਂ ਕਾਰਜਕਾਰਨੀ ਦੇ ਕੋਈ ਸੀਨੀਅਰ ਵਾਈਸ ਪ੍ਰਧਾਨ ਬਣਿਆ, ਕੋਈ ਵਾਈਸ ਪ੍ਰਧਾਨ ਬਣਿਆ। ਸੋ ਮਤਲਬ ਇੱਥੇ ਦਾ ਇਸ਼ਤਿਹਾਰ ਦੇਣਾ ਹੀ, ਮਤਲਬ ਫੋਟੋ ਲਗਾਉਣਾ ਹੀ, ਅੱਧੇ ਤਾਂ ਬਾਹਰਲੀਆਂ ਅਖਬਾਰਾਂ ਟੀਵੀਆਂ 'ਚ ਫੋਟੋ ਦਿੰਦੀ ਰਹਿਣ ਜਾਨੂੰ ਟਾਈਮ ਪੂਰਾ ਹੋ ਜੂ। ਹਾਂਜੀ ਬਿਲਕੁਲ, ਮਤਲਬ ਇਕੱਲਾ ਇਹ ਵੀ ਨਹੀਂ ਹੁੰਦਾ ਕਿ ਤੁਸੀਂ ਚਲੋ ਉਹ ਤਾਂ ਪ੍ਰੈਸ ਰਿਲੀਜ਼ ਕਰ ਲਏ, ਫੋਟੋਆਂ ਦੇਤੀਆਂ, ਉਹਦਾ ਚਲੋ ਇੱਕ ਹੋ ਗਿਆ ਕਿ ਭਾਈ ਫਲਾਣਾ ਬੰਦਾ, ਪਰ ਕੋਈ ਕੰਮਕਾਰ ਵੀ ਤਾਂ ਦਿਖੇ ਨਾ। ਤੇ ਜਿੰਨਾ ਚਿਰ ਕੋਈ ਢਾਂਚਾ ਨਹੀਂ, ਕੰਮਕਾਰ ਕੀ ਨਜ਼ਰ ਆਊਗਾ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਭਾਰਤ ਦੇ ਕਹਿੰਦੇ ਹਾਈਵੇਜ਼ ਦੇ ਉੱਪਰ ਹਰ 40 ਕਿਲੋਮੀਟਰ ਤੇ ਰੈਸਟੋਰੈਂਟ ਤੇ ਚਾਰਜਿੰਗ ਸਟੇਸ਼ਨ ਖੁੱਲਣ ਜਾ ਰਹੇ ਨੇ ਜੀ। ਬਿਲਕੁਲ ਜੀ, ਨਿਤਿਨ ਗਡਕਰੀ ਹੋਰੀ ਇੱਕ ਹਮਸਫਰ ਯੋਜਨਾ ਲੈ ਕੇ ਆਏ ਆ। ਠੀਕ ਹੈ ਜੀ। ਇਹ ਹਮਸਫਰ ਯੋਜਨਾ ਦੇ ਤਹਿਤ ਜਿਵੇਂ ਭਾਰਤ ਦੇ ਵਿੱਚ ਤੁਸੀਂ ਹਾਈਵੇ ਤੇ ਨਿਕਲੋ ਤਾਂ ਤੁਹਾਨੂੰ 20 ਕਿਲੋਮੀਟਰ ਤੇ ਇੱਕ ਪੈਟਰੋਲ ਪੰਪ ਜ਼ਰੂਰ ਮਿਲ ਜੂਗਾ। ਵੱਧ ਮਿਲ ਜਾਣ ਤਾਂ ਵੱਖਰੀ ਗੱਲ ਹੈ, ਨਹੀਂ ਘੱਟੋ ਘੱਟ ਇੰਨੇ ਗੈਪ ਤੇ ਇੱਕ ਪੰਪ ਹੋਣਾ ਬਹੁਤ ਲਾਜ਼ਮੀ ਹੈ ਜੀ ਜੀ। ਸੋ ਹੁਣ ਉਸੇ ਪ੍ਰਕਿਰਿਆ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਚਾਰਜਿੰਗ ਸਟੇਸ਼ਨ ਤੁਹਾਨੂੰ ਹਰ 40 ਕਿਲੋਮੀਟਰ ਤੇ ਮਿਲੇਗਾ। ਠੀਕ ਹੈ। ਉਹਦੇ ਲਈ 4 ਤਰ੍ਹਾਂ ਦੇ ਪੜਾਅ ਬਣਾਏ ਗਏ ਨੇ ਕਿ ਜਿਵੇਂ ਪਹਿਲੇ ਪੜਾਅ ਦੇ ਵਿੱਚ ਹੈਗਾ ਖਾਣ ਪੀਣ ਦੀਆਂ ਥਾਵਾਂ ਹੋਣਗੀਆਂ ਉੱਥੇ, ਹੈ ਨਾ, ਰੈਸਟੋਰੈਂਟ ਹੋਣਗੇ, ਫੂਡ ਕੋਰਟ ਹੋਏਗਾ, ਪਖਾਨੇ ਹੋਣਗੇ, ਰੈਸਟ ਰੂਮ ਹੋਏਗਾ ਤੇ ਨਾਲ ਚਾਰਜਿੰਗ ਸਟੇਸ਼ਨ ਹੋਏਗਾ। ਇਸੇ ਤਰ੍ਹਾਂ ਖਾਣ ਪੀਣ ਦੀਆਂ ਥਾਵਾਂ ਪਲੱਸ ਫਿਊਲ ਸਟੇਸ਼ਨ ਤੇ ਚਾਰਜਿੰਗ ਸਟੇਸ਼ਨ ਹੋਏਗਾ। ਜਾਂ ਫਿਰ ਇਹ ਹੋ ਸਕਦਾ ਕਿ ਸਿਰਫ ਫਿਊਲ ਸਟੇਸ਼ਨ ਤੇ ਚਾਰਜਿੰਗ ਸਟੇਸ਼ਨ ਹੋਵੇ, ਹਾਂ, ਪਰ ਉਹਨਾਂ ਨੂੰ ਪਖਾਨਾ ਤੇ ਬੇਬੀ ਕੇਅਰ ਰੂਮ ਸੈਂਟਰ ਨਾਲ ਖੋਲਣਾ ਪਏਗਾ, ਹੈ ਨਾ। ਜਾਂ ਫਿਰ ਟਰਾਮਾ ਸੈਂਟਰ ਹੋ ਸਕਦਾ, ਉੱਥੇ ਸਾਰਾ ਕੁਝ ਪ੍ਰਬੰਧ ਹੋ ਸਕਦੇ ਨੇ ਤੇ ਨਾਲ ਚਾਰਜਿੰਗ, ਮਤਲਬ ਹਰ ਥਾਂ ਤੇ ਚਾਰਜਿੰਗ ਸਟੇਸ਼ਨ ਨਾਲ ਲਾਜ਼ਮੀ ਹੋ ਗਿਆ। ਸੋ ਇਹ ਜਿਹੜੇ ਹੁਣ ਮਤਲਬ ਜਿਵੇਂ ਆਗਰਾ ਐਕਸਪ੍ਰੈਸ ਵੇ ਬਣਿਆ, ਹਾਂਜੀ, ਉਹਦੇ ਉੱਤੇ ਉਹੀ ਪ੍ਰਕਿਰਿਆ ਹੈ ਕਿ ਉਹਦੇ ਪਰ ਕੋਈ ਹੋਰ ਚੀਜ਼ ਸਾਈਡ ਤੋਂ ਆ ਨਹੀਂ ਸਕਦੀ, ਕੋਈ ਜਾਨਵਰ ਨਹੀਂ ਆ ਸਕਦਾ, ਕੋਈ ਵਿਅਕਤੀ, ਕੋਈ ਗੱਡੀ ਕਾਰ ਨਹੀਂ ਆ ਸਕਦੀ। ਜਿਹਨੇ ਉਸ ਐਕਸਪ੍ਰੈਸ ਵੇ ਤੇ ਐਂਟਰ ਕਰਨਾ, ਉਹਦੀ ਐਂਟਰੀ ਤੇ ਪਰਚੀ ਉਹਨੂੰ ਮਿਲ ਜਾਣੀ ਹੈ। ਜਿੱਥੇ ਉਹਨੇ ਐਗਜ਼ਿਟ ਕਰਨਾ ਉੱਥੇ ਉਹਦਾ ਟੋਲ ਕੱਟ ਜਾਣਾ। ਪਰ ਉਹ ਸਭ ਦੇ ਦਰਮਿਆਨ ਹਰ 20-25 ਕਿਲੋਮੀਟਰ ਦੇ ਉੱਤੇ ਇੱਕ ਸਾਈਡ ਤੇ ਰੋਡ ਕੱਟਦੀ ਹੈ, ਥੱਲੇ ਉਹ ਹੱਬ ਬਣੀ ਹੈ, ਉੱਥੇ ਖਾਣ ਪੀਣ ਦਾ, ਰੈਸਟ ਕਰਨ ਦਾ, ਪੰਪ ਦਾ, ਸਾਰੇ ਗੱਲ ਦਾ ਪ੍ਰਬੰਧ ਹੈਗਾ। ਸੋ ਉਸ ਪ੍ਰਕਿਰਿਆ ਨੂੰ ਹੁਣ ਪੂਰੇ ਮੁਲਕ 'ਚ ਲਾਗੂ ਕਰਨ ਬਾਰੇ ਗਡਕਰੀ ਉਹਨਾਂ ਨੇ ਸੋਚਿਆ ਤੇ ਉਹਦੇ ਵਿੱਚ ਇਹ ਕਿ 1000 ਸੈਂਟਰ ਜਿਹੇ ਬਣਾਉਣੇ ਨੇ ਜਿੱਥੇ ਰੈਸਟੋਰੈਂਟ ਵੀ ਹੋਵੇ, ਚਾਰਜਿੰਗ ਵੀ ਹੋਵੇ, ਪੈਟਰੋਲ ਪੰਪ ਵੀ ਹੋਵੇ, ਰੈਸਟ ਰੂਮ ਵੀ ਹੋਵੇ, ਸਾਰਾ ਕੁਝ ਹੋਵੇ। ਸੋ ਉਹਦੇ ਲਈ 40 ਕਿਲੋਮੀਟਰ ਦੇ ਦਾਇਰੇ ਤੇ ਬਣਨਗੇ। ਪਰ ਜਦੋਂ ਜਿਵੇਂ ਹੁਣ ਅੰਮ੍ਰਿਤਸਰ ਦਿੱਲੀ ਐਕਸਪ੍ਰੈਸ, ਸਾਡਾ ਦਿੱਲੀ ਹਾਈਵੇ ਹੈ ਨਾ, ਸ਼ੇਰਸ਼ਾਹ ਸੂਰੀ ਮਾਰਗ, ਇਸ ਦੇ ਉੱਤੇ ਤਾਂ ਕਦਮ ਕਦਮ ਤੇ ਸ਼ਹਿਰ ਆ ਜਾਂਦਾ, ਕਸਬਾ ਆ ਜਾਂਦਾ, ਪਿੰਡ ਆ ਜਾਂਦਾ, ਹੋਟਲ ਢਾਬੇ ਪਹਿਲਾਂ ਹੀ ਹੈਗੇ ਨੇ। ਸੋ ਉੱਥੇ ਵੀ ਇਹ ਕਹਿੰਦੇ ਕਿ ਅਸੀਂ ਇਸ ਪ੍ਰਕਿਰਿਆ ਦੇ ਤਹਿਤ ਸੈਂਟਰ ਸਥਾਪਿਤ ਕਰਾਂਗੇ ਤਾਂ ਕਿ ਬੰਦੇ ਦੀ ਮਤਲਬ ਕਿ ਸਫ਼ਰ ਬੜਾ ਸੁਖਾਵਾਂ ਹੋਵੇ। ਪਰ ਜਿਹੜੇ ਪਹਿਲਾਂ ਤੋਂ ਖੁੱਲੇ ਢਾਬੇ ਨੇ, ਰੈਸਟੋਰੈਂਟ ਨੇ, ਹੋਟਲ ਨੇ, ਆਪਣੇ ਪੈਟਰੋਲ ਪੰਪ ਨੇ, ਉਹਨਾਂ ਦੇ ਉੱਤੇ ਵੀ ਇਹੋ ਜਿਹੇ ਪ੍ਰਬੰਧਾਂ ਦਾ ਲਾਜ਼ਮੀ ਕਰਾਂਗੇ ਕਿ ਘੱਟੋ। ਅਸਲ 'ਚ ਕੀ ਹੁੰਦਾ ਕਿ ਕਈ ਪੈਟਰੋਲ ਪੰਪ ਵਾਲੇ ਤਾਂ ਬਾਥਰੂਮਾਂ ਨੂੰ ਤਾਲੇ ਲਾਈ ਰੱਖਦੇ ਆ ਜੀ। ਕਈ ਰੈਸਟੋਰੈਂਟ ਵਾਲੇ ਕਹਿੰਦੇ ਜੇ ਕੁਝ ਖਾਓਗੇ, ਬਿੱਲ ਕਟਾਓਗੇ ਤਾਂ ਵਰਤ ਸਕਦੇ ਹੋ ਜੀ। ਮਤਲਬ ਅਜੇ ਵੀ ਇਹ ਕੁਛ ਹੈਗਾ, ਜਦੋਂ ਕਿ ਹੁਣ ਬਹੁਤ ਕੁਛ ਬਦਲਿਆ। ਭਾਰਤ ਤੁਹਾਨੂੰ ਹੁਣ ਲਗਭਗ ਬਾਥਰੂਮ ਕਾਫੀ ਸਾਫ਼ ਮਿਲਦੇ ਨੇ ਇਹ ਥਾਵਾਂ ਤੇ, ਜਨਤਕ ਥਾਵਾਂ ਤੇ, ਸਾਰੇ ਕਿਸੇ ਪਹਿਲਾਂ ਨਾਲੋਂ ਬਹੁਤ ਸੁਧਰਿਆ, ਪਰ ਅਜੇ ਵੀ ਕਾਫੀ ਸੁਧਾਰ ਦੀ ਲੋੜ ਹੈ। ਉਸ ਪ੍ਰਕਿਰਿਆ 'ਚ ਗਡਕਰੀ ਹੋਰੀ ਕੰਮ ਕਰਨ ਲਈ ਜਾਣੇ ਜਾਂਦੇ ਨੇ ਕਿ ਨਿਤਿਨ ਗਡਕਰੀ ਆਪਣੇ ਖੇਤਰ 'ਚ ਆਪਣੇ ਦਮ ਤੇ ਕੰਮ ਕਰਦੇ ਨੇ, ਮਤਲਬ ਕਿਸੇ ਦੀ B ਟੀਮ ਬਣ ਕੇ ਜਾਂ ਮੋਦੀ ਦੇ ਥੱਲੇ ਰੱਖ ਕੇ ਕੰਮ ਨਹੀਂ ਕਰਦੇ, ਹੈ ਨਾ। ਪਰ ਉਹਦੇ ਨਾਲ ਟੋਲ ਵਸੂਲਣ ਲਈ ਵੀ ਤਾਂ ਜਾਣੇ ਜਾਂਦੇ ਆ, ਉਹਦੇ ਨਾਲ ਉਦਯੋਗਪਤੀਆਂ ਨਾਲ ਜਰਾਨਾ ਪਗਾਉਣ ਲਈ ਵੀ ਤਾਂ ਜਾਣੇ ਜਾਂਦੇ ਆ ਨਾ।
ਸੋ ਇਸ ਲਈ ਇਸ ਯੋਜਨਾ ਪਿੱਛੇ ਈ ਚਾਰਜਿੰਗ ਸਟੇਸ਼ਨ ਯੋਜਨਾ ਪਿੱਛੇ ਕੀ ਇਹ ਜਿਵੇਂ ਪੈਟਰੋਲ ਪੰਪ ਵੰਡੇ ਰਿਲਾਇੰਸ ਵਾਲੇ ਆ ਗਏ ਜੀ, ਇਹਨਾਂ ਦੇ ਆ ਗਏ ਜੀ, ਕਿ ਉਹੀ ਜੀ ਪ੍ਰਕਿਰਿਆ ਵੱਲ ਤਾਂ ਨਹੀਂ ਵੱਧ ਰਹੇ ਕੋਈ? ਕਿਸੇ ਇੱਕ ਖਾਸ ਘਰਾਣੇ ਨੂੰ ਤਾਂ ਨਹੀਂ ਇਹ ਚਾਰਜਿੰਗ ਸਟੇਸ਼ਨ, ਜਾਂ ਇਹਦੇ ਪਿੱਛੇ ਗੱਡੀਆਂ ਵਾਲੀਆਂ ਕੰਪਨੀਆਂ ਜਿਹੜੀਆਂ ਈ ਚਾਰਜਿੰਗ ਗੱਡੀਆਂ ਲਿਆ ਰਹੇ ਨੇ, ਬਿਜਲੀ ਦੀਆਂ ਗੱਡੀਆਂ ਲਿਆ ਰਹੇ ਨੇ, ਉਹਨਾਂ ਦੀ ਇਨਵੈਸਟਮੈਂਟ ਤਾਂ ਨਹੀਂ ਹੈ ਕਿ ਹਾਂ ਵੀ ਜੇ ਇਹ ਖੁੱਲਣਗੇ ਤਾਂ ਲੋਕਾਂ ਨੂੰ ਗੱਡੀਆਂ ਲੈਣੀਆਂ ਆਸਾਨ ਹੋ ਜਾਣਗੀਆਂ, ਗੱਡੀਆਂ ਵੱਧ ਵਿਕਣਗੀਆਂ, ਕੀ ਇਹ ਪ੍ਰਕਿਰਿਆ ਲਈ? ਸੋ ਇਹਦੇ ਪਿੱਛੇ ਸਿਰਫ ਉਦਯੋਗਿਕ ਮਸਲਾ ਕੋਈ ਲੁਕਿਆ ਹੋਇਆ, ਜਾਂ ਸੱਚਮੁੱਚ ਸਫ਼ਰ ਕਰਨ ਵਾਲੇ ਲੋਕਾਂ ਦੀ ਸਹੂਲਤ ਦਾ ਇਹਦੇ ਪਿੱਛੇ ਕੁਝ ਵੀ ਪਹਿਲੂ ਹੋਵੇ? ਪਰ ਹਮਸਫ਼ਰ ਯੋਜਨਾ ਹੁਣ ਸਾਹਮਣੇ ਆ ਰਹੀ ਹੈ ਜੀ ਜਲਦੀ। ਜੀ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨਾ ਪਈ ਸੀ ਸਮਾਪਤ ਕਰਾਂਗੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਹਾਈ ਕੋਰਟ ਦੀ ਸਖਤੀ ਤੋਂ ਲੈ ਕੇ ਪੰਚਾਇਤੀ ਚੋਣ ਨਤੀਜਿਆਂ ਦੀ ਵੀਡੀਓਗ੍ਰਾਫੀ ਬਾਰੇ, ਇੱਕ ਪੂਰੇ ਪਿੰਡ ਨੇ ਚੋਣ ਲੜਨ ਤੋਂ ਇਨਕਾਰ ਕੀਤਾ ਉਹਦੇ ਬਾਰੇ, ਅਗਨੀਵੀਰਾਂ ਨੂੰ ਜਿਹੜੀ ਹੁਣ ਸਰਕਾਰੀ ਨੌਕਰੀਆਂ ਦੇ ਵਿੱਚ ਥਾਂ ਮਿਲੂਗੀ ਸੇਵਾ ਮੁਕਤ ਹੋਇਆਂ ਨੂੰ, ਉਹਦੇ ਬਾਰੇ 8 ਮਹੀਨਿਆਂ ਤੋਂ NRI ਸਭਾ ਪੰਜਾਬ ਜਿਹੜੀ ਇੰਤਜ਼ਾਰ ਕਰ ਰਹੀ ਹੈ ਆਪਣੀ ਕਾਰਜਕਾਰਨੀ ਦਾ, ਤੇ ਇਹਦੇ ਨਾਲ ਪੰਜਾਬ ਦੇ ਭਾਰਤ ਦੇ ਹਾਈਵੇਜ਼ ਤੇ ਮਾਫ ਕਰਨਾ ਹਰ 40 ਕਿਲੋਮੀਟਰ ਤੇ ਜਿਹੜੇ ਰੈਸਟੋਰੈਂਟ ਤੇ ਈ ਚਾਰਜਿੰਗ ਸਟੇਸ਼ਨ ਖੁੱਲਣ ਜਾ ਰਹੇ ਨੇ, ਇਹਨਾਂ ਸਾਰੀਆਂ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਪੰਜਾਬੀ ਰੇਡੀਓ ਐਸਏ ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ ਐਸਏ ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।